जी दोस्तों इस टाइम खड़े हाँ पिछे लंगर बाज़ार एक पूरा बन चुका है और साढ़े राइट साइड ते लंगर हाल है। सो दो प्यारे जे वड्डे वीर मेरे चाचा जी मेरे वो मैंने मिले तो इन्हों तो जानते हैं कि कदों इन्हों का आना होया तो हुण तक इन्होंने की देखा है तो किंज दा एक्सपीरियंस है। जी प्लीज़ दसो अपना की नाम है जी? जी मेरा नाम अजैब सिंह है। कित्थों आना होया जी? ਅਸੀਂ ਜੀ ਵਾਸ਼ਿੰਗਟਨ ਡੀਸੀ ਏਰੀਆ USA ਤੋਂ ਆਏ ਹਾਂ ਜੀ ਅਸੀਂ। ठीक है तो कदों तुसी आ गए सी? ਇੱਥੇ ਅਸੀਂ 20 ਨਵੰਬਰ ਨੂੰ ਆਏ ਸੀ। ਤੁਹਾਨੂੰ ਤੇ ਅੱਜ ਫਿਰ 7ਵਾਂ ਦਿਨ ਹੋ ਗਿਆ ਇੱਥੇ ਜੀ ਹਾਂ ਜੀ ਹਾਂ। ਤੇ ਕਿੱਥੇ ਕਿੱਥੇ ਜਾਣਾ ਹੋਇਆ? ਅਸੀਂ ਜੀ ਹੁਣ ਤੱਕ ਕਰਤਾਰਪੁਰ ਸਾਹਿਬ, ਸਿਆਲਕੋਟ ਗੁਰਦੁਆਰਾ ਬੇਦ ਸਾਹਿਬ ਤੇ ਅਮੀਨਾਬਾਦ ਤੇ ਉਸ ਤੋਂ ਬਿਨਾਂ ਅਸੀਂ ਬੀਬੀ ਨਾਨਕੀ ਦਾ ਗੁਰਦੁਆਰਾ ਹੈਗਾ ਲਾਹੌਰ ਇੱਥੇ ਲਾਹੌਰ ਦੇ ਨਾਲ ਅੱਗੇ ਪਰੇ। ਹਾਂਜੀ। ਹਾਂ ਹਾਂ ਉਹਨਾਂ ਥਾਵਾਂ ਤੇ ਇੱਥੇ ਲੋਕਲ ਅਸੀਂ 6-7 ਗੁਰਦੁਆਰਾ ਸਾਹਿਬ ਦੇਖੇ ਤੇ ਆ। ਤੁਸੀਂ ਆਪਣੇ ਤੌਰ ਤੇ ਆਏ ਹੋ ਜਾਂ ਕਿਸੇ ਗਰੁੱਪ ਦੇ ਨਾਲ? ਜਿਸ ਅਸੀਂ ਤਰੀਕੇ ਆਪਣੇ ਤੌਰ ਤੇ ਆਏ ਹਾਂ। ਹਾਂ ਆਪਣੇ ਤੌਰ ਤੇ ਫਿਰ ਤੇ ਘੁੰਮ ਰਹੇ ਹੋਵੋਗੇ ਆਪਣੇ ਤੌਰ ਤੇ, ਕਿੰਜ ਦਾ ਲੱਗ ਰਿਹਾ? ਬਹੁਤ ਚੰਗਾ ਲੱਗਾ ਜੀ ਸਾਨੂੰ। ਜਿਵੇਂ ਲੋਕੀ ਸਾਨੂੰ ਡਰਾਉਂਦੇ ਸੀਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਪਿੰਡਾਂ ਦੇ ਵਿੱਚ ਵੀ ਨਿਕਲੇ ਆ। ਅੱਛਾ ਪਿੰਡ ਕਿਹੜੀ ਥਾਂ ਤੇ ਜਾਣਾ ਹੋਇਆ? ਇੱਥੇ ਜੀ ਸਾਡਾ ਆਪਣਾ ਕੋਈ ਪਿੰਡ ਨਹੀਂ। ਅਸੀਂ ਰਸਤੇ ਵਿੱਚ ਰੁਕ ਕੇ ਕੋਈ ਇੱਕ ਦੋ ਪਿੰਡ ਸੀਗੇ ਉੱਥੇ ਦੁਕਾਨਾਂ ਦੇ ਵਿੱਚ ਚਾਹ ਪੀਤੀ ਹੈ ਤੇ ਸਾਨੂੰ ਕਿਸੇ ਨੇ ਕੋਈ ਪਰੇਸ਼ਾਨ ਨਹੀਂ ਕੀਤਾ, ਕਿਸੇ ਨੇ ਤੰਗ ਨਹੀਂ ਕੀਤਾ ਜੀ। ਬਿਲ ਆਖੀਏ ਕੋਈ ਕਿਸੇ ਤਰ੍ਹਾਂ ਦਾ ਕੋਈ ਮੁਸ਼ਕਲ ਨਹੀਂ ਹੈ। ਲੋਕਾਂ ਦਾ ਬਿਹੇਵੀਅਰ ਇੱਕ ਤਾਂ ਤੁਸੀਂ ਦੱਸ ਹੀ ਰਹੇ ਹੋ, ਓਵਰਆਲ ਅਗਰ ਦਸੀਏ ਤੇ ਪੰਜਾਬੀ ਹੋਣ ਦਾ ਜਿਹੜਾ ਇੱਕ ਫੀਲਿੰਗਸ ਹੈ ਕਿ ਸਾਡੇ ਪੰਜਾਬੀ ਆਏ ਨੇ, ਤੁਸੀਂ ਪੰਜਾਬੀ ਸੋਹਣੀ ਬੋਲ ਰਹੇ ਹੋ, ਇੱਥੇ ਲੋਕਾਂ ਦੇ ਨਾਲ ਤੁਸੀਂ ਮਿਲੇ ਹੋਵੋਗੇ, ਡੈਫੀਨਿਟਲੀ ਪੰਜਾਬੀ ਦੇ ਅੰਦਰ ਉਹਨਾਂ ਨੇ ਗੱਲਬਾਤ ਕੀਤੀ ਹੋਗੀ। ਉਹ ਸੋਚ ਕਿੰਜ ਦੀ, ਉਹ ਸਾਂਝ ਕਿੰਜ ਦੀ ਤੁਹਾਨੂੰ ਲੱਗੀ? ਇਹ ਜੀ ਬਿਲਕੁਲ ਜਿਵੇਂ ਸਾਡਾ ਆਪਣਾ ਘਰ ਹੋਵੇ। ਮੈਨੂੰ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਪਿੰਡਾਂ ਵਿੱਚ ਫਿਰਦੇ ਹੋਈਏ। ਪਟਿਆਲਾ ਸਾਡੇ ਲਾਗੇ ਵੱਡਾ ਸ਼ਹਿਰ ਹੈ ਜਾਂ ਸਰਹੰਦ ਏਰੀਆ ਹੈ, ਜਿਵੇਂ ਮੈਂ ਉੱਥੇ ਹੀ ਫਿਰਦਾ ਹੋਵਾਂ ਉਸੇ ਤਰ੍ਹਾਂ ਦਾ ਲੋਕ ਤੇ ਉਸੇ ਤਰ੍ਹਾਂ ਦਾ ਹੀ ਬਾਹਰ ਹੈਗਾ ਸਾਰਾ ਮਾਹੌਲ। ਤੁਹਾਡਾ ਵਾਸ਼ਿੰਗਟਨ ਕਦੋਂ ਜਾਣਾ ਹੋਇਆ ਸੀ? ਮੈਂ ਜੀ ਵਾਸ਼ਿੰਗਟਨ ਡੀਸੀ 1981 ਤੋਂ ਰਹਿ ਰਿਹਾ ਜੀ। ਅੱਛਾ ਤੇ ਬਾਈ ਪ੍ਰੋਫੈਸ਼ਨ ਤੁਸੀਂ ਕੀ ਹੋ? ਮੈਂ IT ਫੀਲਡ ਵਿੱਚ ਹਾਂ। ਅੱਛਾ ਇਸ ਟਾਈਮ ਸਾਡੀ ਇੱਕ IT ਐਕਸਪਰਟ ਦੇ ਨਾਲ ਗੱਲ ਹੋ ਰਹੀ ਹੈ। ਹੁਣ ਅਗਰ ਅਸੀਂ ਦੇਖੀਏ ਤੇ IT ਦੇ ਅੰਦਰ ਇਸ ਦੌਰ ਦੇ ਅੰਦਰ ਜਿਹੜੀ ਪੰਜਾਬੀ ਬੋਲੀ ਹੈ ਉਹ ਕਿੱਥੇ ਖੜੀ ਹੈ, ਉਹ ਕਿੰਜ ਉਸ ਨੂੰ ਅੱਗੇ ਵਧਾ ਸਕਦੇ ਆ? ਤੁਹਾਡੇ ਕੀ ਸਭਾ ਹਨ? ਕਿਉਂਕਿ ਸਾਡੀ ਆਰਗੇਨਾਈਜੇਸ਼ਨ ਬੁਨਿਆਦੀ ਤੌਰ ਤੇ ਪੰਜਾਬੀ ਦੇ ਵਧਾਅ ਵਾਸਤੇ ਕੰਮ ਕਰ ਰਹੀ ਪਾਕਿਸਤਾਨ ਦੇ ਅੰਦਰ। ਇਹ ਜੀ IT ਦੇ ਫੀਲਡ ਵਿੱਚ ਇਸ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ ਤੇ ਬਹੁਤ ਚੀਜ਼ਾਂ ਜਿਹੜੀਆਂ ਮੈਂ ਭੁੱਲ ਚੁੱਕਾ ਸੀਗਾ ਪੰਜਾਬੀ ਦੇ ਵਿੱਚ, ਕਿਉਂਕਿ ਉਹ ਮੈਂ YouTube ਤੋਂ ਜਾਂ ਹੋਰ ਚੈਨਲਾਂ ਤੋਂ ਸਿੱਖਦਾ ਹੈਗਾ, ਸਿੱਖੀਆਂ ਹਨ, ਉਹ ਮੈਨੂੰ ਫਾਇਦਾ ਹੋਇਆ। ਪਰ ਦੂਸਰੇ ਪਾਸੇ ਛੋਟੀ ਉਮਰ ਦੇ ਬੱਚੇ ਹਨ ਜੋ 17, 18 ਜਾਂ 20 ਸਾਲ ਦੇ ਹਨ, ਉਹ ਪੰਜਾਬੀ ਦੀ ਬਜਾਏ ਹੋਰਨਾਂ ਜ਼ੁਬਾਨਾਂ ਦੇ ਵਿੱਚ ਉਹ ਵੇਖਦੇ ਆ ਕਿ ਵੀਡੀਓ, ਉਹ ਪੰਜਾਬੀ ਵਿੱਚ ਬੋਲਣਾ ਆਪਣੀ ਬੇਇੱਜ਼ਤੀ ਸਮਝਦੇ ਹਨ, ਆਪਣਾ ਸਟੇਟਸ ਛੋਟਾ ਸਮਝਦੇ ਹਨ। ਅਮਰੀਕਾ ਦੇ ਅੰਦਰ ਵੀ ਇਹ ਸੋਚ ਹੈ ਜਾਂ ਉੱਥੇ ਜਾ ਕੇ ਸੋਚ ਮੁੱਕਦੀ ਹੈ? ਨਹੀਂ, ਉੱਥੇ ਇਸ ਤਰ੍ਹਾਂ ਦੀ ਕੋਈ ਸੋਚ ਨਹੀਂ ਹੈ ਲੋਕਾਂ ਦੀ। ਤੇ ਜਿਸ ਤਰ੍ਹਾਂ ਦਾ ਲੋਕਾਂ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਦੀ ਬੋਲੀ ਬੋਲਦੇ ਆ। ਹਾਂ ਮਤਲਬ ਕੰਪਲੈਕਸਸ ਜਿਹੜੇ ਆ, ਤੁਸੀਂ ਇੱਥੇ ਵੀ ਰਹਿ ਰਹੇ ਹੋ, ਇੱਥੇ ਵੀ ਲੋਕਾਂ ਨੂੰ ਬੜਾ ਚੰਗਾ ਲੱਗਦਾ ਹੈ ਕਿ ਆਪਣੀ ਬੋਲੀ ਛੱਡ ਕੇ ਤਾਂ ਉਰਦੂ ਬੋਲੋ। ਇਸੇ ਤਰੀਕੇ ਚੜ੍ਹਦੇ ਪੰਜਾਬ ਦੇ ਅੰਦਰ ਵੀ ਕੁਝ ਲੋਕ ਜਿਹੜੇ ਨੇ ਅਰਬਨ ਕਲਾਸ ਜਿਹੜੀ ਹੈ ਉਹ ਪੰਜਾਬੀ ਛੱਡ ਕੇ ਤੇ ਹਿੰਦੀ ਬੋਲਣਾ ਚਾਹੁੰਦੀ ਹੈ। ਅਮਰੀਕਾ ਦੇ ਅੰਦਰ ਤੁਸੀਂ ਕਹਿ ਰਹੇ ਹੋ ਕਿ ਉੱਥੇ ਐਸੀ ਕੋਈ ਗੱਲ ਨਹੀਂ, ਉੱਥੇ ਚੋਂ ਕੋਈ ਕਲੈਰਿਟੀ ਹੈ, ਉੱਥੇ ਜ਼ਿਆਦਾ ਖੁੱਲਾ ਮਾਹੌਲ ਹੈ, ਇੱਥੇ ਵਾਲੇ ਕੰਪਲੈਕਸਸ ਉੱਥੇ ਨਹੀਂ ਹੈ। ਹਾਂਜੀ, ਉੱਥੇ ਇਸ ਤਰ੍ਹਾਂ ਦਾ ਕੋਈ ਕੰਪਲੈਕਸ ਨਹੀਂ ਹੈਗਾ। ਸਿਰਫ ਬੱਚੇ ਹੈਗੇ ਕਿਉਂਕਿ ਉੱਥੇ ਪੈਦਾ ਹੋਏ, ਉੱਥੇ ਵੱਡੇ ਹੋਏ ਆ। ਜਦੋਂ ਆਪਦੇ ਫਰੈਂਡਸ ਦੇ ਨਾਲ, ਦੋਸਤਾਂ ਨਾਲ ਜਾਂ ਬੇਟੀਆਂ ਹੈਗੀਆਂ ਆਪਣੀਆਂ ਸਹੇਲੀਆਂ ਨਾਲ ਗੱਲ ਕਰਦੀਆਂ ਉਦੋਂ ਉਹ ਇੰਗਲਿਸ਼ ਵਿੱਚ ਗੱਲ ਕਰਦੀਆਂ। ਜਦੋਂ ਸਾਡੇ ਨਾਲ ਦੂਜੀ ਕਮਿਊਨਿਟੀ ਨਾਲ ਤੇ ਹੋਏਗੀ ਤਾਂ ਫਿਰ ਇੰਗਲਿਸ਼ ਦੇ ਵਿੱਚ ਹੋਏਗੀ, ਲੇਕਿਨ ਪੰਜਾਬੀ ਆਪਸ ਦੇ ਵਿੱਚ ਪੰਜਾਬੀ ਹੀ ਬੋਲਣ। ਓਵਰਆਲ ਐਕਸਪੀਰੀਅੰਸ 7 ਦਿਨ ਤੁਸੀਂ ਇੱਥੇ ਗੁਜ਼ਾਰ ਚੁੱਕੇ ਹੋ, ਪੁੱਛੀਏ ਕਿ ਪੰਜਾਬ ਦਾ, ਲਹਿੰਦੇ ਪੰਜਾਬ ਦਾ ਕੈਸਾ ਤੁਹਾਡਾ ਤਜਰਬਾ ਇੱਥੇ ਰਿਹਾ ਹੁਣ ਤੱਕ ਦਾ? ਓਵਰਆਲ ਕੈਸਾ ਹੈ? ਓਵਰਆਲ ਬੜਾ ਸੋਹਣਾ ਰਿਹਾ ਜੀ। ਇਸ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਫਰਕ ਨਹੀਂ ਲੱਗਿਆ ਸਾਨੂੰ। ਤੇ ਬਸ ਇਹੀ ਮੈਂ ਆਖਾਂਗਾ ਤੇ ਸਾਨੂੰ ਤੇ। ਤੁਸੀਂ ਦੱਸੋ ਜੀ ਕੀ ਨਾਮ ਹੈ ਆਪਣਾ? ਸਰਦੂਲ ਸਿੰਘ ਹੈ ਜੀ। ਸਰਦੂਲ ਜੀ ਤੁਸੀਂ ਦੱਸੋ ਕਿੰਝ ਦਾ ਲੱਗਿਆ ਸਾਰਾ? ਬਹੁਤ ਅੱਛਾ ਲੱਗਾ ਜੀ, ਬਹੁਤ ਲੋਕਾਂ ਤੋਂ ਪ੍ਰੇਮ ਮਿਲ ਰਿਹਾ। ਲੱਗਦਾ ਨਹੀਂ ਕਿ ਅਸੀਂ ਲਹਿੰਦੇ ਪੰਜਾਬ 'ਚ ਆਏ, ਇਸ ਤਰ੍ਹਾਂ ਲੱਗਦਾ ਆਪਣੇ ਘਰੇ ਆਏ ਆ। ਤੁਸੀਂ ਇਕੱਠੇ ਆਏ? ਇਕੱਠੇ ਆਏ, ਹਾਂਜੀ। ਅੱਛਾ 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 ਅੱਛਾ।
ਤੇ ਉਹਨਾਂ ਨੇ ਜਿਵੇਂ ਦੱਸਿਆ ਕਿ ਤੁਸੀਂ ਇਹਦੇ 'ਚ ਐਡ ਕਰਨਾ ਚਾਹੋ ਪੰਜਾਬੀ ਬੋਲੀ ਨੂੰ ਲੈ ਕੇ, ਪੰਜਾਬੀ ਸਾਂਝ ਨੂੰ ਲੈ ਕੇ, ਲੋਕਾਂ ਦੀ ਆਪਸੀ ਮੇਲ ਵਰਤਨ ਨੂੰ ਲੈ ਕੇ। ਬਹੁਤ ਅੱਛਾ ਜੀ, ਲੋਕੀ ਸਾਰੇ ਮਿਲੇ ਆ, ਜਿੰਨੇ ਵੀ ਇੱਥੇ ਮਿਲੇ ਬੜੇ ਪਿਆਰ ਨਾਲ ਮਿਲੇ ਆ, ਅੱਛੀ ਪੰਜਾਬੀ ਬੋਲਦੇ ਆ, ਅੱਛੀ ਗੱਲਬਾਤ ਕੀਤੀ ਆ, ਸਾਡੇ ਕੋਲ ਪੰਜਾਬ ਬਾਰੇ ਪੁੱਛਿਆ, ਅਮਰੀਕਾ ਬਾਰੇ ਪੁੱਛਿਆ, ਬਹੁਤ ਪਿਆਰ ਮਿਲਿਆ ਜੀ। ਅੱਛਾ, ਪੰਜਾਬੀ ਇੱਕ ਤਾਂ ਸਾਨੂੰ ਬੋਲਣੀ ਚਾਹੀਦੀ ਹੈ। ਮੈਂ ਇਸ ਲਈ ਤੁਹਾਡੇ ਜ਼ਿਆਦਾ ਨੇੜੇ ਆ ਕਿ ਮੇਰੇ ਕੋਲ ਮਾਈਕ ਹੈ, ਤੁਹਾਡੇ ਕੋਲ ਮਾਈਕ ਨਹੀਂ ਹੈ, ਇਸ ਲਈ ਮੈਂ ਤੁਹਾਨੂੰ ਨੇੜੇ ਨੇੜੇ ਕਰ ਰਹੀ ਹਾਂ ਕਿ ਇੱਕ ਤਾਂ ਹੈ ਕਿ ਪੰਜਾਬੀ ਸਿਰਫ ਬੋਲੀ ਹੈ, ਬੋਲਣੀ ਚਾਹੀਦੀ ਹੈ। ਇੱਕ ਪੰਜਾਬੀ ਸੋਚ ਵੀ ਹੈ, ਜਿਹੜੀ ਸੋਚ ਬਾਬਾ ਗੁਰੂ ਨਾਨਕ ਦੀ ਹੈ, ਬਾਬਾ ਫਰੀਦ ਦੀ ਹੈ, ਬੁੱਲੇ ਦੀ ਹੈ। ਉਹ ਸੋਚ ਪੰਜਾਬੀਆਂ ਦੇ ਅੰਦਰ ਉਹਦੀ ਸਾਨੂੰ ਗਾਟ ਨਜ਼ਰ ਆਉਂਦੀ ਹੈ। ਉਹਦੇ ਵਧਾਅ ਵਾਸਤੇ ਕੀ ਕੀ ਕਰਨਾ ਚਾਹੀਦਾ? ਤੁਹਾਨੂੰ ਅਮਰੀਕਾ 'ਚ ਬੈਠਿਆਂ, ਸਾਨੂੰ ਪਾਕਿਸਤਾਨ 'ਚ ਬੈਠਿਆਂ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਇੰਡੀਆ 'ਚ ਬੈਠੇ, ਇਸੇ ਤਰੀਕੇ ਨਾਲ ਬਾਕੀ ਦੇਸ਼ਾਂ 'ਚ ਬੈਠੇ ਲੋਕਾਂ ਨੂੰ ਉਹਦੇ ਵਾਸਤੇ ਕੰਮ ਕਰਨਾ ਚਾਹੀਦਾ। ਅਸੀਂ ਉੱਥੇ ਅਮਰੀਕਾ ਦੇ ਵਿੱਚ ਹਰ ਗੁਰਦੇ ਵਿੱਚ ਪੰਜਾਬੀ ਸਕੂਲ ਖੁੱਲ੍ਹਾ ਹੋਇਆ ਆ। ਠੀਕ ਹੈ। ਸੰਡੇ ਦੇ ਪੰਜਾਬੀ ਸਕੂਲ ਹੁੰਦਾ ਉੱਥੇ, ਤੇ ਆਮ ਪੰਜਾਬੀ ਬੋਲੀ ਜਾਂਦੀ, ਲੋਕੀ ਪੰਜਾਬੀ ਇਕੱਠੇ ਹੁੰਦੇ ਆ, ਪੰਜਾਬੀ ਮੇਲੇ ਹੁੰਦੇ ਆ ਉੱਥੇ। ਹਾਂ ਹਾਂ। ਇੱਥੇ ਵੀ ਅਸੀਂ ਗਏ ਆ, ਦਿਆਲ ਸਿੰਘ ਗਵਰਨਮੈਂਟ ਕਾਲਜ ਹਾਲ ਵਿੱਚ ਗਏ ਆ। ਤੁਸੀਂ ਗਵਰਨਮੈਂਟ ਕਾਲਜ ਗਏ ਹੋ? ਪਰਸੋਂ ਸੀ ਸਵੇਰੇ। ਹਾਂਜੀ ਹਾਂਜੀ ਹਾਂ, ਬਾਬਾ ਗੁਰੂ ਨਾਨਕ ਚੇਅਰ ਦਾ ਇਫਤਤਾਹ ਸੀ। ਹਾਂਜੀ ਹਾਂਜੀ, ਪ੍ਰਿੰਸੀਪਲ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਿਹੜੇ ਇੱਥੇ ਹੈਡ ਆਫ ਡਿਪਾਰਟਮੈਂਟ ਪੰਜਾਬੀ ਡਿਪਾਰਟਮੈਂਟ ਉਹਨਾਂ ਨੂੰ ਮਿਲੇ ਆ। ਬਹੁਤ ਅੱਛਾ ਲੱਗਾ ਜੀ। ਮੇਰੇ ਦੋਸਤ ਉਸ ਦੇ ਅੰਦਰ ਸੀ, ਕਲਿਆਣ ਸਿੰਘ ਤੇ ਸਾਰੇ ਦੋਸਤ ਉਸ ਦੇ ਅੱਛਾ ਜੀ। ਹਾਂਜੀ। ਉਹਨਾਂ ਨੂੰ ਅਸੀਂ ਮਿਲੇ, ਉਹਨੇ ਪੰਜਾਬੀ 'ਚ ਗੱਲਾਂ ਕੀਤੀਆਂ, ਉਹਨੂੰ ਦੱਸਿਆ ਵੀ ਇੱਥੇ ਕੋਈ ਪੰਜਾਬੀ ਕਾਨਫਰੰਸ ਹੋ ਰਹੀ ਆ। ਉਹ ਮੈਂ ਕਰਵਾ ਰਹੀ, ਤੁਸੀਂ ਕਰਵਾ ਰਹੇ? 2022 ਨੂੰ ਹੈ। ਹਾਂਜੀ ਤੇ ਮੈਂ ਤੁਹਾਨੂੰ ਉਹਦੇ ਵਾਸਤੇ ਉਚੇਚੇ ਤੌਰ ਤੇ ਸੱਦਾ ਵੀ ਦੇਵਾਂਗਾ। ਮੇਰਾ ਨਾਮ ਅਹਿਮਦ ਰਜ਼ਾ ਪੰਜਾਬੀ ਹੈ ਜੀ। ਪੰਜਾਬੀ ਪ੍ਰਚਾਰ ਦਾ ਮੈਂ ਪ੍ਰੈਜ਼ੀਡੈਂਟ ਹਾਂ, ਔਰ ਪੰਜਾਬੀ ਪ੍ਰਚਾਰ ਟੀਵੀ ਨੂੰ ਅਸੀਂ ਇਸ ਲਈ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਜਿੱਥੇ ਸਰਕਾਰਾਂ ਸਾਡੀ ਅੱਗੇ ਆਵਾਜ਼ ਨਹੀਂ ਪਹੁੰਚਾਉਂਦੀ, ਜਿੱਥੇ ਵੱਡਾ ਮੀਡੀਆ ਸਾਡੀ ਆਵਾਜ਼ ਨਹੀਂ ਪਹੁੰਚਾਉਂਦਾ, ਤੇ ਅਸੀਂ ਆਪਣੀ ਆਵਾਜ਼ ਆਪ ਬਣੀਏ। ਉੱਥੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਅਸੀਂ ਆਪਣੀ ਗੱਲ ਖੁੱਲ੍ਹ ਕੇ ਕਰ ਸਕਦੇ ਹਾਂ, ਸੋ ਅਸੀਂ ਕਰ ਰਹੇ ਹਾਂ। ਇਹਦੇ 'ਚ ਅਮਰੀਕਾ ਤੋਂ ਵੱਡੀ ਗਿਣਤੀ ਦੇ ਲੋਕ ਜਿਹੜੇ ਨੇ, ਕੋਈ 12 ਲੋਕ ਇਸ ਵੇਲੇ ਤੱਕ ਕਨਫਰਮ ਨੇ ਇਸ ਕਾਨਫਰੰਸ ਦੇ ਅੰਦਰ ਆਉਣ ਵਾਸਤੇ। ਕੈਲੀਫੋਰਨੀਆ ਦੇ ਅੰਦਰ ਮੋਸਟਲੀ ਦੋਸਤ ਨੇ ਮੇਰੇ। ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਅੰਦਰੋਂ ਹੈ, ਸਰੀ ਦੇ ਅੰਦਰੋਂ ਸੁਖੀ ਬਾਠ ਵਗੈਰਾ, ਸਾਰੇ ਦੋਸਤ ਜਿਹੜੇ। ਹਾਂਜੀ, ਸੁਖੀ ਬਾਠ ਜੀ ਆ ਰਹੇ ਨੇ। ਹਾਂਜੀ ਹਾਂਜੀ, ਦਲਜੀਤ ਗੇਦੂ ਸਾਹਿਬ ਆ ਰਹੇ ਨੇ, ਹੋਰ ਦੋਸਤ ਵੀ ਆ ਰਹੇ ਨੇ। ਇਸੇ ਤਰੀਕੇ ਨਾਲ ਯੂਕੇ 'ਚੋਂ ਆ ਰਹੇ ਨੇ, ਆਸਟ੍ਰੇਲੀਆ 'ਚੋਂ ਆ ਰਹੇ ਨੇ। ਤੇ ਅਸੀਂ ਨੈਕਸਟ ਟਾਈਮ ਤੁਹਾਨੂੰ ਵੀ ਇਨਵਾਈਟ ਕਰਾਂਗੇ, ਸਾਰੇ ਦੋਸਤਾਂ ਨੂੰ, ਤੇ ਪੰਜਾਬੀ ਦੇ ਮੇਲੇ ਅਸੀਂ ਲਾਉਂਦੇ ਰਵਾਂਗੇ। ਤੁਹਾਡੇ ਨਾਲ ਮਿਲ ਕੇ ਜੀ ਬੜਾ ਚੰਗਾ ਲੱਗਾ। ਕੋਈ ਪਲੀਜ਼ ਐਡ ਤੁਸੀਂ ਕਰਨਾ ਚਾਹੋ? ਹਾਂਜੀ, ਮੈਂ ਦੋ ਗੱਲਾਂ ਐਡ ਕਰਨੀਆਂ ਚਾਹੁੰਦਾ। USA ਦੇ ਵਿੱਚ ਕਾਫੀ ਵੱਡੀ ਕਮਿਊਨਿਟੀ ਹੈ, ਅਸੀਂ ਉਹਨਾਂ ਨੂੰ ਸਪੈਨਿਸ਼ ਆਖਦੇ ਹਾਂ, ਹਿਸਪੈਨਿਕ। ਉਹ ਆਪਣੇ ਸੈਂਟਰਲ ਅਮਰੀਕਾ, ਸਾਊਥ ਅਮਰੀਕਾ, ਮੈਕਸੀਕੋ ਵਗੈਰਾ ਤੋਂ ਆਏ ਹੋਏ ਹਨ। ਉਹਨਾਂ ਦੇ ਜਿਹੜੇ ਬੱਚੇ ਹੈਗੇ ਅੱਗੇ, ਉਹ ਉੱਥੇ ਪੈਦਾ ਹੋਏ ਅਮਰੀਕਾ ਦੇ ਵਿੱਚ। ਪਰ ਉਹਨਾਂ ਦੇ ਵਿੱਚ ਜੇ ਕਿਸੇ ਨੂੰ ਸਪੈਨਿਸ਼ ਨਹੀਂ ਆਉਂਦੀ ਜਾਂ ਆਪਣੀ ਕਮਿਊਨਿਟੀ ਵਿੱਚ ਸਪੈਨਿਸ਼ ਬੋਲੀ ਨਹੀਂ ਬੋਲਦੇ, ਉਸ ਨੂੰ ਇੱਕ ਬੇਵਕੂਫ ਟਾਈਪ ਬੱਚਾ ਸਮਝਦੇ ਆ। ਵਾਹ 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 ਵਾਹ, ਬੜੀ ਸੋਹਣੀ ਗੱਲ। ਹਾਂਜੀ, ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਅਮਰੀਕਾ ਦੇ ਵਿੱਚ ਆ ਕੇ ਤੁਸੀਂ ਇੱਥੇ ਪੈਦਾ ਹੋਏ ਹੋ, ਤੁਸੀਂ ਇੰਗਲਿਸ਼ ਕਿਉਂ ਨਹੀਂ ਬੋਲਦੇ, ਤੁਸੀਂ ਸਪੈਨਿਸ਼ ਨੂੰ ਕੀ ਵਧਾਵਾ ਦਿੰਦੇ ਆ? ਉਹ ਇੱਕੋ ਗੱਲ ਕਹਿੰਦੇ ਆ, ਕਹਿੰਦੇ ਜੇ ਅਸੀਂ ਆਪਣੀ ਮਾਂ ਨੂੰ ਭੁੱਲ ਜਾਵਾਂਗੇ ਤੇ ਅਸੀਂ ਕਿੱਥੋਂ ਬਚਾਂਗੇ? ਇਹੀ ਹੈ, ਜੇ ਆਪਣੀ ਜੜ ਕੱਟ ਦਿਆਂਗੇ ਤੇ ਕਿਵੇਂ ਅਸੀਂ ਤਰੋ ਤਾਜ਼ਾ ਰਹਿਣਾ? ਇਹੀ ਮੈਂ ਆਪਣੇ ਪੰਜਾਬੀ ਬੱਚਿਆਂ ਨੂੰ, ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਜੇ ਅਸੀਂ ਆਪਣੀ ਮਾਂ ਨੂੰ ਹੀ ਭੁੱਲ ਗਏ ਤੇ ਇਸ ਤੋਂ ਵੱਡਾ ਹੋਰ ਗੁਨਾਹ ਕੀ ਕਰ ਸਕਦੇ ਹਾਂ ਅਸੀਂ? ਪੰਜਾਬੀ ਉਹ ਇਹ ਹੈ ਗੱਲ ਯਾਦ ਰੱਖਣ ਵਾਲੀ ਕਿ ਜੇ ਤੁਸੀਂ ਆਪਣੀ ਮਾਂ ਨੂੰ ਭੁੱਲ ਗਏ ਤੇ ਫਿਰ ਤੁਹਾਨੂੰ ਯਾਦ ਕੁਝ ਨਹੀਂ ਰਹਿਣਾ। ਉੱਥੇ ਜਦੋਂ ਤੋਂ ਸਪੈਨਿਸ਼ ਮਿਲਦੇ ਆ ਜੀ, ਤੁਸੀਂ ਥੋੜੀ ਦੇਰ ਕੋਲ ਬੈਠੋ, ਤੈਨੂੰ ਇਸ ਤਰ੍ਹਾਂ ਲੱਗਣ ਲੱਗਦਾ ਕਿ ਪਹਿਲਾਂ ਤੋਂ ਕਿਉਂ ਜਾਣਦੇ ਹੁੰਦੇ, ਜਦ ਕਿ ਉੱਥੇ ਮਿਲੇ ਹੁੰਦੇ ਆ। ਉਹ ਬੋਲੀ ਦੀ ਸਾਂਝ ਹੈ ਨਾ, ਉਹਦੇ ਅੰਦਰ ਉਹ ਜਿਹੜਾ ਉਹ ਨੇੜਤਾ ਵੱਧ ਜਾਂਦੀ ਹੈ। ਹੁਣ ਮੈਂ ਜਿਸ ਤਰੀਕੇ ਨਾਲ ਤੁਹਾਨੂੰ ਮਿਲਿਆ ਵਾਂ, ਤੇ ਅਸੀਂ 5 ਮਿੰਟ ਦੇ ਅੰਦਰ ਹੀ ਸਾਨੂੰ ਇੰਜ ਲੱਗਦਾ ਹੈ ਕਿ ਪਤਾ ਨਹੀਂ ਕਦੋਂ ਤੇ ਅਸੀਂ ਮਿਲੇ ਹਾਂ। ਤੇ ਬੁਨਿਆਦੀ ਤੌਰ ਤੇ ਕਨੈਕਸ਼ਨ ਤੇ ਬੋਲੀ ਦਾ ਹੈ। ਹਾਂਜੀ, ਬਿਲਕੁਲ। ਤੇ ਤੁਹਾਡਾ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ, ਤੁਸੀਂ ਗੱਲਬਾਤ ਕੀਤੀ। ਓਕੇ, ਮਿਹਰਬਾਨੀ।